ਮੌਜੂਦਾ ਸਮੇਂ ਦੇ ਵਿੱਚ ਕਿੰਨਾ ਕੁ ਗਿਰਾਵਟ ਆਈ ਹੈ ਰੇਟਾਂ ਦੇ ਵਿੱਚ ਜਾਂ ਗ੍ਰਾਹਕਾਂ ਦੀ ਕਿੰਨੀ ਕੁ ਗਿਣਤੀ ਹੈ? ਮੈਂ ਕਹਾਂ ਜੀ ਖਤਮ ਹੈ ਜੀ। ਅਗਲੇ ਜੇ ਆਹੀ ਹਾਲ ਰਿਹਾ ਸਾਲ ਖੰਡ ਵਿੱਚ ਗਲ ਫਰਾ ਲੈਣ ਵਾਲਾ ਕੰਮ ਹੋਇਆ ਵਾ ਜੀ। ਹਰੇਕ ਚੀਜ਼ ਵਿੱਚ ਮਹਿੰਗਾਈ ਹੋਈ ਆ। ਇੱਥੇ ਹਾਲਾਤ ਕੋਈ ਨਹੀਂ ਹੈਗਾ। 2300 2350 ਰੁਪਏ ਮੰਨੇ ਦਾ ਕਰਤਾ ਸਰਕਾਰ ਨੇ, ਪਰਚੀ ਦਾ ਕਰਤਾ। ਅਸੀਂ ਜੇ ਮੱਝ ਲੈਂਦੇ ਆ ਉਹ ਲੈਣ ਵਾਲਾ ਗਾਹਕ ਕਹਿੰਦਾ ਕੋਈ ਵੀ ਬਾਹਰ ਦਾ ਜਾਂ ਅੰਦਰ ਦਾ ਕਿਰਾਇਆ ਪੈਂਦਾ ਗੱਡੀ ਦਾ। ਹੁਣ ਡੀਜ਼ਲ ਜਿਹੜਾ 100 ਰੁਪਏ ਨੂੰ ਡੀਜ਼ਲ ਹੋਇਆ ਹਰੇਕ ਬੰਦਾ ਕਹਿੰਦਾ ਸਾਨੂੰ ਕਿਰਾਇਆ ਪੈਂਦਾ 2300 ਮੰਨੇ ਦਾ ਪੈਂਦਾ। ਸਾਨੂੰ ਨਹੀਂ ਕੋਈ 1500 ਜਿਹੜਾ ਵੀ ਸਾਨੂੰ ਕੋਈ ਦੇ ਦੇਵੇ ਇੱਥੇ। ਅਸੀਂ ਉਹੀ ਬਸ ਮਜ਼ਦੂਰੀ ਚੱਲ ਰਹੀ ਆ। ਹੁਣ ਤਾਂ ਨਵੇਂ ਪੁਰਾਣੇ ਪੈਸੇ ਵੀ ਨਹੀਂ ਹੋ ਰਹੇ। ਕੋਈ ਮੱਝ ਨਹੀਂ ਇਹੋ ਜਿਹੀ ਹੈਗੀ ਜਿਹੜੀ ਨਫਾ ਦੇ ਕੇ ਜਾਵੇ। ਕੋਈ ਕਹਿੰਦਾ ਮੈਨੂੰ 5000 ਪੈ ਗਿਆ, ਕੋਈ ਕਹਿੰਦਾ 10000 ਕਿਰਾਏ ਦਾ ਪੈ ਜਾਣਾ। ਇਹ ਕੰਮ ਹੋ ਰਿਹਾ ਜੀ। ਮੰਡੀ ਦੇ ਵਿੱਚ ਹਾਲਾਤ ਇੰਨੇ ਮਾੜੇ ਆ, ਇੱਥੇ ਕੋਈ ਸੁਵਿਧਾ ਨਹੀਂ ਹੈਗੀ, ਕੋਈ ਪਾਣੀ ਨਹੀਂ। 50 ਰੁਪਏ ਮੱਛਕ ਦੇ ਪਾਣੀ ਦੇ ਲੈਂਦੇ ਆ ਇਹ। ਤਾਂ ਕੀ ਲੱਗਦਾ ਕਿ ਕੋਈ ਨਾ ਕੋਈ ਸਰਕਾਰ ਹੈ ਜਿਹੜੀ ਆਮ ਲੋਕਾਂ ਦਾ ਜਾਂ ਜਿਹੜੇ ਵਪਾਰੀ ਲੋਕ ਨੇ ਉਹਨਾਂ ਦੀ ਵੀ ਹੈ, ਜਾਂ ਫਿਰ ਉਹ ਧਨਾੜ ਲੋਕਾਂ ਦੀ ਹੈ? ਇਹ ਤਾਂ ਗੱਲਾਂ ਜੇ ਲਾ ਰਹੇ ਆ ਜਿੰਨੇ ਮਰਜ਼ੀ ਲਾਈਓ। ਵੋਟਾਂ ਆਗੇ 2 ਮਹੀਨੇ ਨੂੰ, ਜਿੱਦਣ ਵੋਟ ਪੈ ਗਈ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੌਣ ਕਿਹਦਾ ਮਾਸੜਾ, ਕਿਸੇ ਨੂੰ ਨਹੀਂ ਪਤਾ। ਗਰੀਬ ਦੀ ਕੋਈ ਸੁਣਵਾਈ ਨਹੀਂ ਜੀ। ਅਮੀਰ ਅਮੀਰ ਹੋਈ ਜਾਂਦਾ ਹੈ, ਗਰੀਬ ਗਰੀਬ ਹੋਈ ਜਾਂਦਾ। ਇਹਨਾਂ ਦੇ ਲੋਕਾਂ ਦੇ ਨਹੀਂ ਢਿੱਡ ਭਰਦੇ ਹੈਗੇ। ਇੱਕ ਬੇਲ ਦੇ ਕੱਦੂ ਨੇ ਜੀ ਇਹ। ਇਹਦਾ ਮਜ਼ਦੂਰੀ ਕਰਦਾ ਵਪਾਰੀ ਵਿਚਾਰਾ, ਪਹਿਲਾਂ ਰੁਪਈਏ ਲਾਉਂਦਾ ਹੈ, ਰਿਸਕ ਲੈਂਦਾ, ਫਿਰ ਭਾੜਾ ਕਿਰਾਇਆ ਲਾਉਂਦਾ ਹੈ। ਕਿਤੇ 10 ਰੁਪਏ ਫਿਰ ਬਣਦੇ ਨੇ, ਪਤਾ ਨਹੀਂ ਬਣਦੇ। TV 84 ਇੰਡੀਆ ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਭਰਾ ਖਰੜ ਦੀ ਮੰਡੀ ਦੇ ਵਿੱਚ ਖੜੇ ਆ। ਇੱਥੇ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜਾ ਹੈ ਲੋਕ ਵੀ ਮੌਜੂਦ ਨੇ, ਵੱਖ-ਵੱਖ ਕਿੱਤਿਆਂ ਦੇ ਨਾਲ ਸੰਬੰਧਿਤ। ਕੋਈ ਇੱਥੇ ਮੱਝ ਖਰੀਦਣ ਵਾਸਤੇ ਆਇਆ ਹੈ, ਕੋਈ ਵੇਚਣ ਵਾਲਾ ਹੈ, ਔਰ ਕੋਈ ਵਪਾਰ ਦਾ ਧੰਦਾ ਕਰਦੇ ਨੇ ਲੋਕ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਿ ਇਹਨਾਂ ਦੇ ਵਪਾਰ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਪ੍ਰਭਾਵ ਪੈ ਰਿਹਾ ਸਮੇਂ ਦੇ ਹਾਲਾਤਾਂ ਦੇ ਵਿੱਚ ਗੱਲਬਾਤ ਕਰੀਏ ਤਾਂ ਸਭ ਤੋਂ ਪਹਿਲਾਂ ਬਾਈ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਬਾਈ, ਸਭ ਤੋਂ ਪਹਿਲਾਂ ਤੁਹਾਡੀ ਗੱਲ ਕਰਾਂਗੇ। ਤੁਸੀਂ ਮੱਝਾਂ ਨੂੰ ਖਰੀਦਦੇ ਹੋ ਜਾਂ ਵਪਾਰ ਦਾ ਧੰਦਾ ਕਰਦੇ ਹੋ, ਵੇਚਦੇ ਹੋ ਜੀ? ਵਪਾਰ ਦਾ ਧੰਦਾ ਕਰਦੇ ਜੀ ਅਸੀਂ। ਹਾਂਜੀ, ਵਪਾਰ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਕਿੰਨਾ ਕੁ ਗਿਰਾਵਟ ਆਈ ਹੈ ਰੇਟਾਂ ਦੇ ਵਿੱਚ ਜਾਂ ਗ੍ਰਾਹਕਾਂ ਦੀ ਕਿੰਨੀ ਕੁ ਗਿਣਤੀ ਹੈ? ਮੈਂ ਕਹਾਂ ਜੀ ਖਤਮ ਹੈ ਜੀ। ਅਗਲੇ ਜੇ ਆਹੀ ਹਾਲ ਰਿਹਾ ਸਾਲ ਖੰਡ ਵਿੱਚ ਗਲ ਫਰਾ ਲੈਣ ਵਾਲਾ ਕੰਮ ਹੋਇਆ ਵਾ ਜੀ। ਜਿਹੜਾ ਹਾਲ ਇਸ ਟਾਈਮ ਚੱਲ ਰਿਹਾ ਹਰੇਕ ਚੀਜ਼ ਵਿੱਚ ਮਹਿੰਗਾਈ ਹੋਈ ਆ। ਇੱਥੇ ਹਾਲਾਤ ਕੋਈ ਨਹੀਂ ਹੈਗਾ। 2300 2350 ਰੁਪਏ ਮੰਨੇ ਦਾ ਕਰਤਾ ਸਰਕਾਰ ਨੇ, ਪਰਚੀ ਦਾ ਕਰਤਾ। ਅਸੀਂ ਜੇ ਮੱਝ ਲੈਂਦੇ ਆ ਉਹ ਲੈਣ ਵਾਲਾ ਗਾਹਕ ਕਹਿੰਦਾ ਕੋਈ ਵੀ ਬਾਹਰ ਦਾ ਜਾਂ ਅੰਦਰ ਦਾ ਕਿਰਾਇਆ ਪੈਂਦਾ ਗੱਡੀ ਦਾ। ਹੁਣ ਡੀਜ਼ਲ ਜਿਹੜਾ 100 ਰੁਪਏ ਨੂੰ ਡੀਜ਼ਲ ਹੋਇਆ ਹਰੇਕ ਬੰਦਾ ਕਹਿੰਦਾ ਸਾਨੂੰ ਕਿਰਾਇਆ ਪੈਂਦਾ 2300 ਮੰਨੇ ਦਾ ਪੈਂਦਾ। ਸਾਨੂੰ ਨਹੀਂ ਕੋਈ 1500 ਜਿਹੜਾ ਵੀ ਸਾਨੂੰ ਕੋਈ ਦੇ ਦੇਵੇ ਇੱਥੇ। ਅਸੀਂ ਉਹੀ ਬਸ ਮਜ਼ਦੂਰੀ ਚੱਲ ਰਹੀ ਆ। ਹੁਣ ਤਾਂ ਨਵੇਂ ਪੁਰਾਣੇ ਪੈਸੇ ਵੀ ਨਹੀਂ ਹੋ ਰਹੇ। ਹਰੇਕ ਮੱਝ ਕੋਈ ਮੱਝ ਨਹੀਂ ਇਹੋ ਜਿਹੀ ਹੈਗੀ ਜਿਹੜੀ ਨਫਾ ਦੇ ਕੇ ਜਾਵੇ। ਕੋਈ ਕਹਿੰਦਾ ਮੈਨੂੰ 5000 ਪੈ ਗਿਆ, ਕੋਈ ਕਹਿੰਦਾ 10000 ਕਿਰਾਏ ਦਾ ਪੈ ਜਾਣਾ। ਇਹ ਕੰਮ ਹੋ ਰਿਹਾ ਜੀ। ਮੰਡੀ ਦੇ ਵਿੱਚ ਹਾਲਾਤ ਇੰਨੇ ਮਾੜੇ ਆ, ਇੱਥੇ ਕੋਈ ਸੁਵਿਧਾ ਨਹੀਂ ਹੈਗੀ, ਕੋਈ ਪਾਣੀ ਨਹੀਂ। 50 ਰੁਪਏ ਮੱਛਕ ਦੇ ਪਾਣੀ ਦੇ ਲੈਂਦੇ ਆ ਇਹ। ਕੋਈ 2350 ਰੁਪਏ ਮੰਨੇ ਦਾ ਲੈ ਰਹੇ। ਸਮਝ ਨਹੀਂ ਲੱਗਦੀ ਵੀ ਕਰਦੇ ਕੀ ਆ 2300 ਦਾ। ਇਹ ਮੈਨੂੰ ਨਹੀਂ ਸਮਝ ਲੱਗੀ ਇਹ ਗੱਲ ਦੀ ਕੀ ਚੀਜ਼ ਹੈ। ਕੋਈ ਸੁਵਿਧਾ ਨਹੀਂ ਹੈਗੀ। ਵਪਾਰੀ ਨੂੰ ਕੋਈ ਮਿੰਜਾ ਕੋਈ ਕੁਛ ਹੋਵੇ, ਸਾਰੇ ਚ ਬੱਚੇ ਪਾਣੀ ਦੇ, ਕੋਈ ਵੀ ਇੱਕ ਪਾਣੀ ਦੀ ਦੁਕਾਨ ਨਹੀਂ ਮਿਲੂਗਾ ਤੁਹਾਨੂੰ। ਬਸ ਜੇ ਉਹਨੂੰ ਕਹਿੰਦੇ ਆ ਟੈਂਕਰ ਵਾਲਾ ਕਹਿੰਦਾ ਜੀ 50 ਰੁਪਏ ਮੱਛਕ ਦੋਗੇ 300 ਰੁਪਏ ਟਾਪਾ ਦਿੰਦੇ। ਉਧਰ ਸਰਕਾਰ ਤੇ ਬੜੇ ਵੱਡੇ ਦਾਅਵੇ ਕਰਦੀ ਹੈ। ਸਿੱਧੂ ਸਾਹਿਬ ਆਪਣੇ ਵੱਖਰੇ ਦਾਅਵੇ ਕਰੀ ਜਾਂਦੇ, ਚੰਨੀ ਸਾਹਿਬ ਵੱਖਰੇ ਕਰੀ ਜਾਂਦੇ, ਤੇ ਉਧਰ ਬਾਦਲ ਸਾਹਿਬ ਆਪਣੇ ਦਾਅਵੇ ਵੱਖਰੇ ਕਰੀ ਜਾਂਦੇ ਆ। ਤਾਂ ਕੀ ਲੱਗਦਾ ਕਿ ਕੋਈ ਨਾ ਕੋਈ ਸਰਕਾਰ ਹੈ ਜਿਹੜੀ ਆਮ ਲੋਕਾਂ ਦਾ ਜਾਂ ਜਿਹੜੇ ਵਪਾਰੀ ਲੋਕ ਨੇ ਉਹਨਾਂ ਦੀ ਵੀ ਹੈ, ਜਾਂ ਫਿਰ ਉਹ ਧਨਾੜ ਲੋਕਾਂ ਦੀ ਹੈ? ਮੈਂ ਨਹੀਂ ਕਹਿੰਦਾ ਜੀ ਗਰੀਬ ਬੰਦੇ ਦਾ ਕੁਛ ਨਹੀਂ ਹੈਗਾ, ਧਨਾੜ ਬੰਦੇ ਦਾ ਹੀ ਹੈਗਾ। ਅਸੀਂ ਤਾਂ ਜਦ ਮੰਨੋਗੇ ਜਦ ਕਰੋਗੇ। ਅਸੀਂ ਨਹੀਂ ਮੰਨਦੇ। ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ। ਹੁਣ ਕੋਈ ਬੰਦਾ ਜੋ ਮਰਜ਼ੀ ਕਹੀ ਜਾਵੇ ਇਹ ਫਲਾਣਾ ਕੰਮ ਹੈ ਜੀ, ਅਸੀਂ ਐਂ ਕਰ ਦਿੰਦੇ। ਸਾਨੂੰ ਕਰਕੇ ਦਿਖਾਓ ਜੀ। ਇਹ ਤਾਂ ਗੱਲਾਂ ਜੇ ਲਾ ਰਹੇ ਆ ਜਿੰਨੇ ਮਰਜ਼ੀ ਲਾਈਓ। ਵੋਟਾਂ ਆਗੇ 2 ਮਹੀਨੇ ਨੂੰ, ਜਿੱਦਣ ਵੋਟ ਪੈ ਗਈ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੌਣ ਕਿਹਦਾ ਮਾਸੜਾ, ਕਿਸੇ ਨੂੰ ਨਹੀਂ ਪਤਾ। ਠੀਕ ਹੈ ਜੀ। ਜਿਹੜਾ ਅਮੀਰ ਬੰਦਾ ਉਹਨੇ ਹੋਰ ਅਮੀਰ ਹੋ ਰਿਹਾ। ਜਿਹੜਾ ਗਰੀਬ ਹੁਣ ਇੱਥੇ ਸਾਨੂੰ 40-42 ਦੀ ਮੱਝ ਪੈਂਦੀ ਹੈ, 40000 ਰੁਪਏ ਦਿੰਦੇ, ਕਹਿੰਦੇ ਸਾਨੂੰ ਮੰਨਣਾ ਪੈਂਦਾ 2300 ਰੁਪਇਆ। ਉਹ 500 ਉਹਦੇ ਵਿੱਚ ਦਲਾਲੀ ਦੇਣੀ 1000 ਰੁਪਇਆ। ਦੱਸੋ ਅਸੀਂ ਕਿੱਧਰ ਨੂੰ ਜਾਈਏ? ਕਰੀਏ ਅਸੀਂ ਕੀ ਕਰੀਏ ਜੀ? ਸਾਨੂੰ ਤਾਂ ਕੋਈ ਨਹੀਂ ਬਣਦਾ, ਸਾਨੂੰ ਕੋਈ ਸੁਣਵਾਈ ਨਹੀਂ ਸਾਡੀ। ਗਰੀਬ ਦੀ ਕੋਈ ਸੁਣਵਾਈ ਨਹੀਂ ਜੀ। ਅਮੀਰ ਅਮੀਰ ਹੋਈ ਜਾਂਦਾ ਹੈ, ਗਰੀਬ ਗਰੀਬ ਹੋਈ ਜਾਂਦਾ। ਇਹਨਾਂ ਦੇ ਲੋਕਾਂ ਦੇ ਨਹੀਂ ਢਿੱਡ ਭਰਦੇ ਹੈਗੇ। ਹੁਣ ਅਸੀਂ ਦਲਾਲੀ ਕਰਦੇ ਆ, ਹੁਣ ਐਡੀ ਦੂਰ ਤੋਂ ਆਉਨੇ ਆ ਹੈ। ਇਹਨਾਂ ਨੂੰ ਕੋਈ ਸਾਡੇ ਬਾਰੇ ਇਹਨਾਂ ਨੂੰ ਕੋਈ ਫਿਕਰ ਨਹੀਂ, ਪਬਲਿਕ ਬਾਰੇ ਲੀਡਰਾਂ ਨੂੰ ਕੋਈ ਫਿਕਰ ਨਹੀਂ ਹੈਗਾ। ਇਹਨਾਂ ਨੇ ਲਾਰੇ ਲਾਉਂਦੇ ਨੇ, ਚਾੜ ਕੇ ਚੁਆਰੇ ਪੌੜੀ ਲਾਉਂਦੇ ਨੇ। ਲਾਰੇ ਲਾਉਂਦੇ ਨੇ, ਚਾੜ ਕੇ ਚੁਆਰੇ ਪੌੜੀ ਲਾਉਂਦੇ ਨੇ। ਇਹਨਾਂ ਦਾ ਡੰਗਿਆ ਹੋਇਆ ਪਾਣੀ ਨਹੀਂ ਮੰਗਦਾ ਹੈਗਾ ਲੀਡਰਾਂ ਦਾ। ਇਹਨਾਂ ਦੇ ਆਪਣੇ ਰਿਸ਼ਤੇਦਾਰ ਹੀ ਨਹੀਂ ਰੱਜਦੇ ਹੈਗੇ। ਜਨਤਾ ਨੂੰ ਕਿੱਥੇ ਰਜਾ ਦੇਣਗੇ? ਦੇਣ ਵਾਲਾ ਤਾਂ ਮਾਲਕ ਆ ਜਿਹੜਾ ਦੇ ਕੇ ਭੁੱਲੇ। ਅੱਜ ਸਾਨੂੰ ਮਗਰ ਲਾ ਲੈਂਦੇ ਨੇ, ਫਿਰ 5 ਸਾਲ ਪੁੱਛਦੇ ਹੀ ਨਹੀਂ ਹੈਗੇ। ਇਹ ਤਾਂ ਇੱਕੋ ਟਾਣੀ ਦੇ ਇੱਕ ਬੇਲ ਦੇ ਕੱਦੂ ਨੇ ਜੀ ਇਹ।
ਇਹਦਾ ਮਜ਼ਦੂਰੀ ਕਰਦਾ ਵਪਾਰੀ ਵਿਚਾਰਾ, ਪਹਿਲਾਂ ਰੁਪਈਏ ਲਾਉਂਦਾ ਹੈ, ਰਿਸਕ ਲੈਂਦਾ ਹੈ, ਫਿਰ ਭਾੜਾ ਕਿਰਾਇਆ ਲਾਉਂਦਾ ਹੈ, ਕਿਤੇ 10 ਰੁਪਏ ਫਿਰ ਬਣਦੇ ਨੇ, ਪਤਾ ਨਹੀਂ ਨਹੀਂ ਬਣਦੇ। ਹੁਣ ਅੱਜ ਤੁਸੀਂ ਆ ਅੱਜ ਖੈੜ ਮੰਡੀ 'ਚ ਖੜੇ ਆ, 10 ਤਰੀਕ ਦੀ ਗੱਲ ਹੈ। ਹੁਣ ਮੈਨੂੰ ਕਈ ਵਪਾਰੀ ਮਿਲੇ ਨੇ, ਕੋਈ ਕਹਿੰਦਾ 5000 ਘਟ ਗਿਆ, ਕੋਈ ਕਹਿੰਦਾ 4000 ਘਟ ਗਿਆ, ਉਹ ਕੋਈ ਕਹਿੰਦਾ ਮੇਰਾ ਮੂਡ ਖਰਾਬ ਹੈ। ਮੈਂ ਕਿਹਾ ਤੁਸੀਂ ਮੂਡ ਨਾ ਖਰਾਬ ਕਰੋ, ਵਾਧਾ ਘਾਟਾ ਤਾਂ ਰੱਬ ਦੇ ਹੱਥ ਹੈ, ਮੌਤ ਤੋਂ ਮੰਗੋ। ਆਹ ਗੱਲਾਂ ਨੇ ਜੀ, ਆਹ ਬਾਤਾਂ ਨੇ। ਹੁਣ ਤੱਕ ਸਰਕਾਰਾਂ ਕਿੰਨੀਆਂ ਆ ਗਈਆਂ, ਕਿੰਨੀਆਂ ਕਬਾਗੇ, ਹੜ ਤੋਂ ਉਹੀ ਹਾਲ ਹੀਲੇ ਨੇ। ਦੇਖ ਲਓ, ਮੇਰਾ ਮੁੰਡਾ ਹੁਣ BA ਕਰਦਾ ਹੈ, ਕੋਈ ਸਾਤੋਂ 2 ਲੱਖ ਮੰਗਦਾ, ਕੋਈ 5 ਲੱਖ ਮੰਗਦਾ, ਕਿੱਥੋਂ ਲਿਆਈਏ? ਤਕੜਾ ਬੰਦਾ ਲੈ ਜਾਂਦਾ, ਗਰੀਬ ਰਹਿ ਜਾਂਦਾ। ਆਹ ਹਾਲ ਹੀਲੇ ਨੇ ਸਰਦਾਰ ਸਾਹਿਬ ਇੱਥੇ। ਬਾਕੀ ਜਨਤਾ ਨੂੰ ਪੁੱਛ ਲਓ, ਜਿਹੜੇ ਉਰੇ ਮੇਰੇ ਭੈਣ ਭਾਈ ਖੜੇ ਨੇ, ਵਪਾਰੀ ਦਲਾਲ ਜੋ ਵੀ ਹੈਗੇ ਨੇ ਇੱਥੇ। ਕਿਤੇ ਨਾ ਕਿਤੇ ਜਿਹੜੀ ਜੇ ਆਪਾਂ ਗੱਲਬਾਤ ਕਰੀਏ, ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀ, ਅਸੀਂ ਸਰਕਾਰਾਂ ਦੇ ਉੱਪਰ ਦੋਸ਼ ਮੜਦੇ ਹਾਂ ਕਿ ਸਰਕਾਰਾਂ ਨੇ ਸਾਡੇ ਨਾਲ ਇਨਸਾਫ ਨਹੀਂ ਕੀਤਾ, ਮਹਿੰਗਾਈ ਹੋਈ ਜਾਂ ਹੋਰ ਤਰ੍ਹਾਂ ਦੇ ਸੰਕਟ ਪੈਦਾ ਹੋਏ। ਪਰ ਜੇ ਸਭ ਤੋਂ ਵੱਡੇ ਦੋਸ਼ੀ ਹੈ ਤਾਂ ਉਹ ਵੀ ਅਸੀਂ ਆ। ਸਰਕਾਰਾਂ ਦੀ ਚੋਣ ਕੌਣ ਕਰਦਾ? ਉਹ ਵੀ ਅਸੀਂ ਕਰਦੇ ਹਾਂ। ਬਿਲਕੁਲ ਕਰਦੇ ਹਾਂ ਜੀ, ਬਿਲਕੁਲ। ਜੇ ਮੈਂ 2 ਦਿਨ ਗੱਡੀ MLA 'ਚ ਬਹਿ ਜਾਵਾਂ, ਕਹਿੰਦੇ ਨਹੀਂ ਹੁੰਦੇ ਕਿਸੇ ਥਾਣੇਦਾਰ ਦਾ ਗਧੀ ਨੇ ਢੋਤਾ ਰੇਤਾ, ਉਹ ਗਧਿਆ ਨਹੀਂ ਸੀ ਵਿੱਚ ਰਲਦੀ, ਉਹ ਵੀ ਥਾਣੇਦਾਰ ਨਹੀਂ ਬਣ ਗਈ। ਸਾਡੇ ਲੋਕ ਇਹ ਨੇ, ਮੇਰੇ ਵਰਗਾ ਪੀ ਕੇ ਪਊਆ ਕਹਿੰਦਾ ਮੈਂ ਹੀ ਆ ਜੋਗ ਸਿੰਘਾ, ਬਾਅਦ 'ਚ ਕੌਣ ਪੁੱਛਦਾ ਜੀ? ਫਿਰ ਫਿਰਦੇ ਧੱਕੇ ਖਾਂਦੇ ਹੈ। ਅਸੀਂ ਤਾਂ, ਮੈਂ ਤਾਂ ਇਹੀ ਕਹਿਣਾ ਵੀ ਆਪਣੀ 10 ਨੋਹਾਂ ਦੀ ਕਿਰਤ ਕਮਾਈ ਕਮਾਓ, ਉਹਦੇ ਵਿੱਚ ਹੀ ਬਰਕਤ ਪਾਓ। ਕੌਣ ਕਿਸੇ ਨੂੰ ਦੇਰੂ? ਦੇਣ ਵਾਲਾ ਤਾਂ ਮਾਲਕ ਆ। ਕੋਈ ਮੋਦੀ ਨਹੀਂ ਦਿੰਦਾ, ਕੋਈ ਸਿੱਧੂ ਨਹੀਂ ਦਿੰਦਾ, ਕੋਈ ਕੈਪਟਨ ਨਹੀਂ ਦਿੰਦਾ, ਕੋਈ ਨਹੀਂ ਕੁਛ ਦਿੰਦਾ ਕਿਸੇ ਨੂੰ। ਕਿਸਾਨ ਦਿੱਲੀ ਦੀਆਂ ਸੜਕਾਂ ਦੇ ਉੱਪਰ ਨੇ। ਮੋਦੀ ਸਾਹਿਬ ਵੱਡੇ ਵੱਡੇ ਦਾਅਵੇ ਕਰ ਰਹੇ ਕਿ ਇਸ ਵਾਰ ਜਿਹੜਾ ਇੱਕ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਵਾਂਗੇ, ਤਾਂ ਦੇਸ਼ ਦੀ ਇੱਕ ਨਵੀਂ ਮਹਾਰ ਹੋਵੇਗੀ। ਹਰ ਇੱਕ ਨੂੰ ਜਿਹੜਾ ਬਣਦਾ ਹੋਇਆ ਹੈ ਮਾਣ ਸਨਮਾਨ ਮਿਲੇਗਾ। ਅੱਛੇ ਦਿਨ ਆਉਣਗੇ। ਲੱਗਦਾ ਹੈ ਕਿ ਇਸ ਤੋਂ ਹੋਰ ਵੀ ਅੱਛੇ ਦਿਨ ਆ ਸਕਦੇ। ਇਸ ਤੋਂ ਅੱਛੇ ਸਾਡੇ ਦਾ ਨਾਸ ਮਾਰਤਾ ਜੀ। ਕੀ ਆਉਣਗੇ? ਇਹ ਤਾਂ ਸਗੋਂ ਦੇਸ਼ ਨੂੰ ਪਿੱਛੇ ਨੂੰ ਖੜਦਾ। ਹਰੇਕ ਚੀਜ਼ 'ਚ ਮਹਿੰਗਾਈ ਹੋਈ ਆ। ਪੈਟਰੋਲ ਲੈ ਲਓ, ਤੁਸੀਂ ਡੀਜ਼ਲ ਲੈ ਲਓ, ਹਰੇਕ ਚੀਜ਼ 'ਚ ਮਹਿੰਗਾਈ ਹੋਈ ਆ। ਹੁਣ ਇਹਨਾਂ ਨੇ 2300 ਰੁਪਈਆ ਪਰਚੀ ਕਰੀ ਆ। ਅਸੀਂ ਆਪਣਾ ਡੰਗਰ ਲੈ ਕੇ ਆਏ ਆ, ਸਾਡਾ ਡੰਗਰ ਨਹੀਂ ਵਿਕਦਾ। ਕਹਿੰਦੇ ਅਸੀਂ ਤੁਹਾਨੂੰ ਦਈਏ ਕਿ 2300 ਰੁਪਈਆ ਦਈਏ। ਕੋਈ ਸੁਣਵਾਈ ਨਹੀਂ ਹੈਗੀ ਇੱਥੇ ਕਿਸੇ ਗਵਰਨਮੈਂਟ ਦੀ। ਸੁਣਵਾਈ ਚਾਹੇ BJP ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸ ਹੈ, ਕੋਈ ਸੁਣਵਾਈ ਨਹੀਂ ਕਰਦਾ। ਇਹ ਸਿਰਫ ਇੱਕੋ ਹੀ ਚੱਟੇ ਵੱਟੇ ਆ। ਇਹਨਾਂ ਦੇ ਵਿਆਹ ਸ਼ਾਦੀਆਂ ਸਾਰੇ ਇਕੱਠੇ ਹੁੰਦੇ ਆ, ਪਬਲਿਕ ਨੂੰ ਲੜਾਉਂਦੇ ਆ। ਇਹ ਕੋਈ ਇਹਨਾਂ ਦਾ ਕੋਈ ਉਹ ਨਹੀਂ, ਇਨਸਾਫ ਕੋਈ ਨਹੀਂ ਹੈਗਾ। ਜ਼ਿਮੀਂਦਾਰ ਅਸੀਂ ਜ਼ਿਮੀਂਦਾਰ ਉੱਥੇ ਬੈਠ ਕੇ ਸਾਲ ਆ ਗਏ। ਇਹ ਜ਼ਿਮੀਂਦਾਰ ਦੀ ਪੁੱਛ ਕਰਦੇ ਆ BJP ਵਾਲੇ। ਇਹ ਤਾਂ ਅੱਗੋਂ ਸਗੋਂ ਉਲਟਾ ਸਾਡੇ ਤੇ ਦੋਸ਼ ਮੜਦੇ ਆ, ਪਟਰਾਲੀ ਨਾ ਸਾੜੋ, ਫਲਾਣਾ ਨਾ ਕਰੋ, ਢਮਕਾਣਾ ਨਾ ਕਰੋ। ਇਹਨਾਂ ਦੇ ਆਪਣੇ ਸੂਬਿਆਂ ਦੇ ਵਿੱਚ ਪਰਾਲੀ ਸਾੜਦੀ ਆ, ਉੱਥੇ ਕੋਈ ਪੁੱਛਦਾ ਨਹੀਂ ਹੈ। ਪੰਜਾਬ ਦੇ ਵਿੱਚ ਆ ਕੇ ਇਹ ਰੌਲਾ ਪਾਉਂਦੇ ਆ ਵੀ ਪੰਜਾਬ ਦਾ ਧੂੰਆਂ ਉੱਥੇ ਦਿੱਲੀ ਪਹੁੰਚ। ਸਾਡੇ ਘਰ ਤੱਕ ਤਾਂ ਧੂੰਆਂ ਨਹੀਂ ਆਉਂਦਾ ਜੇ ਅਸੀਂ ਪਰਾਲੀ ਨੂੰ ਅੱਗ ਲਾਈ ਹੋਵੇ। ਤਿੰਨਾਂ ਸਰਕਾਰਾਂ ਦੇ ਵਿੱਚੋਂ ਲੱਗਦਾ ਹੈ ਕਾਂਗਰਸ ਆ, ਸ਼੍ਰੋਮਣੀ ਅਕਾਲੀ ਦਲ ਆ, ਤਾਂ ਤੀਜੀ ਸਰਕਾਰ ਆਮ ਆਦਮੀ ਪਾਰਟੀ ਹੈ। ਤਿੰਨਾਂ ਦੇ ਵਿੱਚੋਂ ਲੱਗਦਾ ਕਿ ਪੰਜਾਬ ਦੀ ਮਹਾਰ ਨੂੰ ਬਦਲ ਸਕਦਾ ਹੈ? ਮੈਂ ਕਹਿੰਦਾ ਜੀ ਕੋਈ ਵੀ ਨਹੀਂ ਬਦਲ ਸਕਦਾ। ਇਹ ਤਾਂ ਸਾਰੇ ਇੱਕੋ ਹੀ ਹੈ। ਜੇ ਕਿਤੇ ਹੁਣ ਤਾਂ ਪਬਲਿਕ ਨੂੰ ਇੰਨਾ ਸਿਆਣਾ ਹੋਣਾ ਪਊਗਾ ਵੀ ਹਰ 5 ਸਾਲ ਬਾਅਦ ਇਹ ਸਰਕਾਰ ਬਦਲੀ ਜਾਵੇ। ਜਿਹੜਾ ਵੀ ਆਵੇ ਅੱਗੋਂ ਨੂੰ ਉਹ ਵਾਅਦੇ ਕਰਕੇ ਇਹ ਨਾ ਕਹਿ ਦੇਵੇ ਵੀ ਮੈਂ ਵਾਅਦੇ ਕਰਕੇ ਪੂਰੇ ਕਰਤੇ, ਪੂਰੇ ਕੋਈ ਕਰਦਾ ਨਹੀਂ ਹੈਗਾ। ਕਹਿੰਦੇ ਨੇ ਕੋਈ ਨਹੀਂ ਅਗਲੀ ਵਾਰੀ ਕਰ ਦਾਂਗੇ, ਇੱਕ ਮੌਕਾ ਹੋਰ ਦੇ ਦਿਓ। 5 ਸਾਲ 'ਚ ਕਿਹੜਾ ਉਹ ਕੋਈ ਪੰਜਾਬ ਦਾ ਸਵਾਰਦੇ ਆ? 5 ਸਾਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਇਹ ਲੁੱਟਿਆ ਹੀ ਜਾਂਦਾ, ਹੋਰ ਕੀ ਆ। ਲੁੱਟਿਆ ਦੇਖੋ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ 60-65 ਰੁਪਏ ਡੀਜ਼ਲ ਪੈਟਰੋਲ ਸੀ, ਡੀਜ਼ਲ ਸੀ ਸਾਰਾ 40-45 ਰੁਪਏ। ਅੱਜ ਤੁਸੀਂ ਹਿਸਾਬ ਲਾ ਲਓ 110 ਰੁਪਏ ਪੈਟਰੋਲ, 110 ਰੁਪਏ ਆ। ਮਾੜਾ ਜਿਹਾ 5 ਰੁਪਏ ਘਟਾ ਤੇ ਇਹਨਾਂ ਨੇ 20 ਰੁਪਏ ਵਧਾ ਦੇਣੇ ਆ। ਇਹ ਤਾਂ ਬਸ ਲੋਕਾਂ ਨੂੰ ਲੋਲੀਪੌਪ ਦਿੰਦੇ ਆ ਵੀ ਸਾਡੇ ਪਿੱਛੇ ਲੱਗ ਜਾਣ, ਇਹ ਸਾਨੂੰ ਵੋਟਾਂ ਪਾਉਣ ਨਾ। ਇਹ ਤਾਂ ਸਾਰੀਆਂ ਗੱਲਾਂ ਇਸ ਤਰ੍ਹਾਂ ਜੀ। ਇਹ ਤਾਂ ਆਪਣਾ ਸਿੱਧਾ ਤਰੀਕਾ ਦੇਖਦੇ ਆ ਵੀ ਸਾਨੂੰ ਇਹ ਜਿਹੜੇ ਲੋਕ ਪਿੱਛੇ ਲੱਗੇ ਰਹਿਣ। ਜ਼ਿਮੀਂਦਾਰ ਤਾਂ ਮਰ ਗਿਆ, ਅਸੀਂ ਤਾਂ ਉੱਥੇ ਠੰਡਾ ਦੇ ਵਿੱਚ ਮਰ ਕੇ ਆਏ ਆ। ਇਹਨਾਂ ਨੂੰ ਕੋਈ ਨਹੀਂ। ਇੱਥੇ ਆ ਗਏ ਇਹਨਾਂ ਨੇ 10 ਤਰੀਕ ਨੂੰ ਮੰਡੀ ਬੰਦ ਕਰਾਤੀ। ਅਜੇ ਜੀਰੀ ਲੋਕਾਂ ਦੀ ਖੇਤਾਂ 'ਚ ਖੜੀ ਆ। ਜੀਰੀ ਖੜਨ ਦੇ ਕਾਰਨ ਉੱਥੇ FCI ਵਾਲੇ ਆਉਂਦੇ ਆ, ਉਹ ਸਾਲਾ ਮੌਇਸਚਰ ਆਉਂਦਾ ਆ। ਹੁਣ ਮੌਇਸਚਰ ਦੇ ਵਿੱਚ, ਜੀਰੀ ਦੇ ਵਿੱਚ ਮੌਇਸਚਰ ਆਉਂਦਾ ਆ। ਜੀਰੀ ਉਹ ਚੱਕਦੇ ਨਹੀਂ ਹੈਗੇ। ਮੌਇਸਚਰ ਇਹ ਸਾਲੇ 2-2 ਕਿਲੋ ਕਾਟ ਲੈ ਕੇ ਜੀਰੀ ਚੱਕਦੇ ਆ, ਆੜ੍ਹਤੀਏ ਜਿੰਨੇ ਵੀ ਹੈਗੇ ਆ। ਉਹ ਘਾਟਾ ਕਿਹਨੂੰ ਪੈ ਰਿਹਾ? ਕਿਸਾਨ ਨੂੰ ਪੈ ਰਿਹਾ। ਇਹਨਾਂ ਦਾ ਕੀ ਵਿਗੜਦਾ? ਇਹ ਤਾਂ ਘਰ ਬੈਠੇ ਆ। ਤੁਹਾਨੂੰ ਕੋਈ ਇੱਥੇ ਵਪਾਰ ਕਰਨ ਵਾਸਤੇ ਜਿਵੇਂ ਮੱਝਾਂ ਲਿਆਂਦੀਆਂ ਜਾਂਦੀਆਂ ਨੇ, ਕੀ ਤੁਹਾਨੂੰ ਕੋਈ ਪਰਚੀ ਵੀ ਕਟਵਾਉਣੀ ਪੈਂਦੀ? ਉਹ ਸਾਨੂੰ ਵੜਨ ਲੱਗੇ ਪਰਚੀ ਦੇ। ਮੈਂ ਗਾਂ ਦੀ ਤਾਂ ਮੱਝ ਦੀ 40 ਰੁਪਏ ਐਂਟਰੀ ਕਰਦੇ ਆ। ਜਿਸ ਵਪਾਰੀ ਨੂੰ ਅਸੀਂ ਦੂਜੇ ਨੂੰ ਵੇਚਣੀ ਆ ਉਹਨੂੰ 2300 ਰੁਪਏ ਪਰਚੀ ਲੱਗੀ ਜਾਂਦੀ ਆ, 2350 ਰੁਪਏ। ਹੁਣ ਉਹ ਜਿਹੜਾ ਖਰੀਦਣ ਵਾਲਾ ਪਸ਼ੂ ਆ ਉਹ ਮੁੜ ਕੇ ਕਿੱਦਾਂ ਖਰੀਦੋ? ਇੱਕ ਪਸ਼ੂ ਤੇ ਹੀ 5-6 ਹਜ਼ਾਰ ਰੁਪਏ ਖਰਚਾ ਆ ਜਾਂਦਾ। ਬਾਕੀ ਉਹ ਤੁਸੀਂ ਚਵੱਚੇ ਦੇਖ ਸਕਦੇ ਆ, ਉਹਨਾਂ 'ਚ ਨਾ ਤਾਂ ਕੋਈ ਸਹੂਲਤ ਹੈ, ਸਾਰਾ ਖਾਲੀ ਪਿਆ, ਨਾ ਪਾਣੀ ਆ ਨਾ ਕੁਝ ਵੀ ਨਹੀਂ ਹੈਗਾ। ਤੁਸੀਂ ਦੇਖ ਸਕਦੇ ਆ ਜਾ ਕੇ। ਇੱਕ ਡੇਂਗੂ ਬਿਮਾਰੀ ਪਹਿਲਾਂ ਆਈ ਵੀ ਆ, ਤੇ ਜਿਹੜੇ 2350 ਰੁਪਏ ਪਰਚੀ ਹੈ ਨਾ, ਇਹ ਘਟਾਉਣੀ ਚਾਹੀਦੀ ਆ। ਇਸ ਕਰਕੇ ਸਰਕਾਰੀ ਪਰਚੀ ਹੈ, ਇਹ ਸਰਕਾਰੀ ਪਰਚੀ ਬਣਾਈ ਹੈ, ਪ੍ਰਾਈਵੇਟ ਖਰੀਦੀ ਵੀ ਇਹਨਾਂ ਨੇ। ਇਹ ਬੋਲੀ ਪਰ ਚੜੀ ਹੋਈ ਆ।
ਕਿਉਂ ਵਪਾਰੀ ਨੂੰ ਬਹੁਤ ਘਾਟਾ ਇਹਦੇ 'ਚ, ਪਸ਼ੂ ਕੋਈ ਨਫਾ ਨਹੀਂ ਦੇ ਰਿਹਾ। ਤੇ ਜਿਹੜੇ 4% ਲਾ ਦੇਣ ਉਹ ਠੀਕ ਅਸੀਂ ਮੰਨਦੇ ਆ। ਹੁਣ ਜਿਹੜੇ 20,000 ਦੀ ਮੱਝ ਲੈ ਲਈ ਉਹਨੂੰ ਵੀ 2350 ਰੁਪਏ ਪਰਚੀ ਆ, ਜਿਹਨੇ ਲੱਖ ਦੀ ਲੈ ਲਈ ਉਹਨੂੰ ਵੀ 2300 ਪਰਚੀ ਹੈ। ਇਹ ਕਿੱਥੇ ਲਿਖਿਆ ਜੀ? ਜਿਵੇਂ ਤੁਸੀਂ ਸਮਾਂ ਕੱਢਦੇ ਹੋ, ਆਪਣਾ ਸਮਾਂ ਇੱਥੇ ਕੀਮਤੀ ਸਮਾਂ ਲਾ ਕੇ ਜਾਂਦੇ ਹੋ, ਘਰ ਪਰਿਵਾਰ ਵੀ ਛੱਡਦੇ ਹੋ, ਤਾਂ ਪਹਿਲਾਂ ਕਿਸਾਨ ਖੁਦਕੁਸ਼ੀਆਂ ਕਰਦਾ ਸੀ ਕਰਜ਼ੇ ਦੇ ਹੇਠ ਦਬਿਆ ਹੋਇਆ, ਕਿ ਹੁਣ ਵਪਾਰੀ ਵੀ ਇਸੇ ਰਸਤੇ ਪਊਗਾ? ਵਪਾਰੀ ਵੀ ਇਸੇ ਰਸਤੇ ਜੀ। ਵਪਾਰੀ ਕਿਹੜਾ ਦੱਸ ਦੋ ਵੀ ਕਿਹਦੇ 2 ਲੱਖ ਨਹੀਂ ਚੜ ਗਿਆ। ਇੱਕ ਬਹੁਤ ਬੁਰਾ ਹਾਲ ਹੋਇਆ ਜੀ। ਖੰਨੇ ਗਾਂ ਲੈ ਕੇ ਗਏ, ਇੱਕ ਗਾਂ ਨਹੀਂ ਵਿਕੀ। ਹਰ ਇੱਕ ਵਪਾਰੀ ਜਦ ਉੱਥੇ ਆਂਦਾ ਸਾਨੂੰ ਯਾਰ 2300 ਰੁਪਏ 50 ਰੁਪਏ ਪਰਚੀ ਪੈਂਦੀ ਆ। ਜਿਹੜਾ ਵਪਾਰੀ ਬਾਹਰ ਦਾ ਆਉਂਦਾ ਇਹ 2300 ਦੀ ਪਰਚੀ ਕਾਰਨ ਕਰਕੇ ਬਾਹਰ ਦਾ ਵਪਾਰੀ ਨਹੀਂ ਆ ਰਿਹਾ, ਕਿਉਂ ਸਾਡਾ ਨੁਕਸਾਨ ਇਹਦੇ 'ਚ। ਜੇ ਪਰਚੀ ਸਸਤੀ ਕੀਤੀ ਜਾਵੇ ਤਾਂ ਵਪਾਰੀ ਬਾਹਰ ਦਾ ਆ ਜਾਊਗਾ। ਇੱਕ ਪਾਸੇ ਅਧਿਆਪਕ ਧਰਨੇ ਲਾ ਰਹੇ ਆ, ਦੂਜੇ ਪਾਸੇ ਕਿਸਾਨ ਧਰਨੇ ਲਾ ਰਹੇ ਆ। ਹੁਣ ਕਿਤੇ ਤੁਹਾਨੂੰ ਵੀ ਧਰਨਾ ਤਾਂ ਨਹੀਂ ਲਾਉਣਾ ਪੈ ਲਾਉਣਾ ਪਊਗਾ ਜੇ ਇਹੀ ਹਾਲਤ ਰਹੀ। ਸਾਨੂੰ ਕਰਨਾ ਪੈਣਾ ਜੀ, ਕੁਝ ਕਰਨਾ ਪੈਣਾ। ਸਾਨੂੰ ਧਰਨੇ ਵੀ ਲਾਉਣੇ ਪੈਣੇ ਆ, ਤਾਂ ਹੀ ਅਸੀਂ ਹੁਣ ਇਕੱਠੇ ਹੋਏ ਆ। ਹੁਣ ਤੁਸੀਂ ਜਾ ਕੇ ਦੇਖ ਲਓ, ਉਹ 'ਚ ਬੱਚਿਆਂ ਦੀ ਲਾਈਨਾਂ ਕਿਸੇ 'ਚ ਪਾਣੀ ਹੋਵੇ, ਉਧਰ ਹੀ ਦੇਖ ਲਓ ਜਾ ਕੇ ਕਿਸੇ ਲਾਈਨ 'ਚ ਬੱਚੇ 'ਚ ਪਾਣੀ ਹੋਵੇ। ਟਾਪੇ ਆ ਜਿਹੜੇ 50 ਰੁਪਏ ਟਾਪੇ ਦੇ ਲੈਣੇ, 50 ਰੁਪਏ ਮੱਛਕ ਦਾ ਲੈ ਲੈਣੇ, 2350 ਰੁਪਏ ਚਿੱਠੀ ਦਾ ਲੈਣੇ। ਧਨੌਲੇ 2000 ਰੁਪਏ ਲਿਖਾਈ ਆ, ਇੱਥੇ 2350 ਰੁਪਏ ਲਿਖਾਈ ਆ। ਸਲਾਮ 1500 ਆ, ਇੱਥੇ ਵੀ ਇੰਨੀ ਹੋਣੀ ਚਾਹੀਦੀ ਹੈ। ਇਹ 1000 ਰੁਪਏ ਚਾਹੀਦੀ ਆ, ਕਿਉਂ ਬਾਹਰਲਾ ਵਪਾਰੀ ਵੀ ਆ ਜਾਵੇ ਉਰੇ, ਕਿਉਂ ਲਿਖਾਈ ਨੂੰ ਦੇਖ ਕੇ ਖਰਚੇ ਬਹੁਤ ਹੈ। ਹੁਣ ਅਸੀਂ ਗਾਂ ਲੈਣੀ, ਅਸੀਂ ਵੇਚਣ ਵਾਲੇ ਆ, ਨਹੀਂ ਤਾਂ ਅਸੀਂ ਇੱਥੋਂ ਲੈ ਕੇ ਇੱਕ ਅੱਧੀ ਮੱਝ ਗਾਂ ਜੀ 1000 ਰੁਪਏ ਦੇ ਨਫੇ ਪਰ ਵੇਚ ਦੇਣੀ ਆ। ਜਦ ਅਸੀਂ ਉਰੇ ਇੱਥੇ ਲੈਵਾਂਗੇ ਉਹ ਪਹਿਲਾਂ 2350 ਰੁਪਏ ਉਹਨਾਂ ਨੂੰ ਦੇਵਾਂਗੇ, ਜਿਹੜਾ ਦੂਜੇ ਨੂੰ ਦੇਵਾਂਗੇ ਉਹ 2000 ਪੈ ਗਿਆ, 10,000 ਰੁਪਏ ਮੱਝ ਮਹਿੰਗੀ ਪੈਂਗੀ, ਉਂਝ ਹੋ ਗਈ ਜੀ। ਕਿਹੜੇ ਹਿਸਾਬ ਨਾਲ ਕਰ ਲਾਂਗੇ ਆਪਾਂ ਵਪਾਰੀ? ਇਹਦਾ ਸਾਨੂੰ ਖੁੰਝੇ ਲੈਣ ਲਾ ਰਹੇ ਆ। ਸਰਕਾਰ ਅੱਗੇ ਬੇਨਤੀ ਆ ਵੀ ਆ ਸਾਡੀ ਮੰਗਾਂ ਸੁਣੀਆਂ ਜਾਣ। ਵੱਖ-ਵੱਖ ਸਰਕਾਰਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾਂਦੇ ਨੇ, ਚੋਣ ਮੈਨੀਫੈਸਟੋ ਦੇ ਵਿੱਚ ਵੱਖ-ਵੱਖ ਦਾਅਵੇ ਕੀਤੇ ਜਾਂਦੇ ਨੇ। ਇੱਕ ਪਾਸੇ ਕਿਸਾਨ, ਦੂਜੇ ਪਾਸੇ ਜਵਾਨ ਸੜਕਾਂ ਦੇ ਉੱਪਰ ਹੈ, ਪਰ ਹੁਣ ਤੀਜੇ ਪਾਸੇ ਜਿਹੜਾ ਹੈ ਇੱਥੇ ਵਪਾਰੀਆਂ ਦਾ ਵੀ ਦਾਅਵਾ ਹੈ ਜੇ ਸਾਡੇ ਨਾਲ ਬਣਦੀ ਹੋਈ ਇਹ ਗੁੰਡਾਗਰਦੀ ਹੈ ਜਿਹੜੀ ਨਾ ਰੋਕੀ ਜਾਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਭਾਰਤ ਦੇ ਵਿੱਚ ਕਿਸ ਤਰ੍ਹਾਂ ਦੇ ਨਵੇਂ ਤਰ੍ਹਾਂ ਦੇ ਨਾਲ ਸੰਕਟ ਪੈਦਾ ਹੋ ਰਹੇ ਨੇ, ਸੋਚਣ ਦੀ ਜ਼ਰੂਰਤ ਹੈ ਔਰ ਇਸ ਵਿਸ਼ੇ ਦੇ ਉੱਪਰ ਸਰਕਾਰਾਂ ਨੂੰ ਧਿਆਨ ਦੇਣ ਦੀ ਵੀ ਜ਼ਰੂਰਤ ਹੈ ਤਾਂ ਜੋ ਜਿਹੜੇ ਕਿਰਤੀ ਲੋਕ ਨੇ, ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ, ਅਜਿਹੀਆਂ ਮੁਸ਼ੱਕਤਾਂ ਦਾ ਸਾਹਮਣਾ ਨਾ ਕਰ ਸਕਣ।